ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ। ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰ ਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ। ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰ ਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ। ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰ ਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ
ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਪਰਚੇ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਪਰਚੇ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਪਰਚੇ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ।
ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ। ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਕਰਦੇ ਚਾਹੁੰਦਾ ਹੋ। ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ। ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਕਰਦੇ ਹੋ। ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ। ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਕਰਦੇ ਹੋ। ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ
ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਕਰਦੇ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਕਰਦੇ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਕਰਦੇ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ,
ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ, ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ,
ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਹੀ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ
ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ
ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ, ਸਿਰਫ ਹਸਪਤਾਲ ਤੇ ਐਂਬੂਲੈਂਸ ਚੱਲਣਗੇ। ਜੋ ਉਸ ਤੇ ਮੈਂ ਲਗਾਤਾਰ ਕਹਿਣਾ ਕਰਦੇ ਚਾਹੁੰਦਾ ਸਰਕਾਰ ਨੂੰ ਕਿ ਐਵੇਂ ਨੌਜਵਾਨ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਧਰੋ ਨਾ ਕਰੋ। ਪਹਿਲਾਂ ਇਹ ਦੀਪ ਸਿੱਧੂ ਦੇ ਨਾਲ ਕਰ ਲਿਆ, ਮੂਸੇਵਾਲ ਨਾਲ ਕਰ ਲਿਆ, ਹੁਣ ਭਾਨੇ ਦੇ ਨਾਲ ਕਰ ਲਿਆ, ਤੇ ਤੁਹਾਨੂੰ ਪਤਾ ਸਾਰੀ ਦੁਨੀਆ ਦੇ ਵਿੱਚ ਸਿੱਖ ਆਫਰੇ ਪਏ ਆ। ਜੇ ਮੈਂ ਬਤੌਰ MP ਇੱਥੋਂ ਦਾ ਆਵਾਜ਼ ਦੇ ਦਾਂ ਕਿ ਇਹ ਅਸੀਂ ਵੱਡਾ ਧਰਨਾ ਚੀਫ ਮਿਨਿਸਟਰ ਦੇ ਇਲਾਕੇ ਧੂਰੀ ਦੇ ਵਿੱਚ ਕਰਾਂਗੇ, ਤਾਂ ਮੇਰਾ ਮਤਲਬ ਹੈ ਕਿ ਉਦੋਂ ਤਾਂ ਬਾਅਦ ਤੁਹਾਨੂੰ ਇਹਨਾਂ ਨੂੰ ਛੱਡਣਾ ਹੀ ਪੈਣਾ ਹੈ। ਇੱਕ ਸਾਡਾ ਹਿੰਦੂ ਵੀਰ ਹੈ ਬਰਨਾਲੇ ਦਾ, ਉਸ ਨੂੰ ਵੀ ਚੈਨੀਆਂ ਦੇ ਕੇਸ ਦੇ ਵਿੱਚ ਫੜ ਲਿਆ। ਇਹੋ ਜਿਹੇ ਕੇਸ ਪਾਉਣੇ ਬਿਲਕੁਲ ਖਤਮ ਕੀਤਾ ਜਾਵੇ, ਨਹੀਂ ਤਾਂ ਇਹਦਾ ਅਸਰ ਬਹੁਤ ਖਰਾਬ ਹੋਊਗਾ। ਮਾਨ ਸਾਹਿਬ ਕੀ ਲੱਗਦਾ ਤੁਹਾਨੂੰ ਸਿੱਖ ਨੌਜਵਾਨਾਂ ਨੂੰ ਸਰਕਾਰ ਕਿਉਂ ਟਾਰਗੇਟ ਕਰ ਰਹੀ ਹੈ? ਜਿਵੇਂ ਪਹਿਲਾਂ ਅੰਮ੍ਰਿਤਪਾਲ ਸਿੰਘ ਨਾਲ ਐਂ ਕੀਤਾ, ਫਿਰ ਹੁਣ ਭਾਨੇ ਸਿੱਧੂ ਨੂੰ ਜੇਲ੍ਹ ਵਿੱਚ ਭੇਜਿਆ ਗਿਆ, ਕਿਉਂ ਟਾਰਗੇਟ ਕੀਤਾ ਜਾ ਰਿਹਾ ਜੀ? ਕਿਉਂ ਕਰਕੇ ਸਰਕਾਰ ਸਮਝਦੀ ਹੈ ਕਿ ਜਿਹੜਾ ਨਵਾਂ ਖੂਨ ਹੈ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ, ਜਿੰਨਾ ਚਿਰ ਇਹਨਾਂ ਨੂੰ ਖਤਮ ਨਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਆਵਾਜ਼ ਵੱਧਦੀ ਜਾਊਗੀ ਤੇ ਖਾਲਿਸਤਾਨ ਬਣ ਕੇ ਰਹੂਗਾ। ਤੁਸੀਂ ਕਿਹਾ ਅੱਜ ਸਰਕਾਰ ਭਾਨੇ ਸਿੱਧੂ ਨੂੰ ਰਿਹਾ ਕਰਦੇ, ਜੇ ਸਰਕਾਰ ਭਾਨੇ ਸਿੱਧੂ ਨੂੰ ਨਹੀਂ ਰਿਹਾ ਕਰਦੀ ਤਾਂ ਤੁਸੀਂ ਅਗਲੀ ਕਾਰਵਾਈ ਕੀ ਕਰੋਗੇ? ਅਸੀਂ 31 ਤਰੀਕ ਨੂੰ ਧੂਰੀ ਵਿਖੇ ਚੀਫ ਮਿਨਿਸਟਰ ਦੇ ਹਲਕੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਾਂਗੇ ਜੀ, ਔਰ ਗੱਡੀਆਂ ਵੀ ਰੋਕੀਆਂ ਜਾਣਗੀਆਂ, ਕੋਈ ਆਵਾਜਾਈ ਨਹੀਂ ਰਹੂਗੀ।